माइया ने बच्चे छड़ दिए थे। अच्छा जी, मामा ने बच्चे छोड़ दिए थे अपने जिंदा? हाँ जी, मैंने छड़ दिया, दूसरे ने चुक लिया। क्या है मामा जी? मैंने छड़ दिया ना, दूसरे ने चक लिया। अच्छा, यानी जेड़ा वो कहते हो तेरा ये बच्चा किसे टक जे भाई कह रोवे कैसे रोवे इधर रोने मैंने देख रहा भी क्यों सुठा मैनू दे दे। हाँ मैंने दे बस वो फिर साढ़े मकान गए चुवारा था ਆਪਣੇ ਘਰ ਪਰਦੇਸੀਆਂ ਵਾਂਗੂ ਜਿਹੜੀ ਜ਼ਬਰਦਸਤ ਮਕਾਨ ਸਨ ਉਸ ਟਾਈਮ ਪਰਤਣ ਦਾ ਅਹਿਸਾਸ ਕਿਉਂ ਜਿਨ੍ਹਾਂ ਪੱਕੇ ਚ ਬਾਰੇ ਹਨ ਉਹ ਤੇ एक मासी साड़ी रही भी वो साढ़े पिंड में वो किते लामे भी आई हुई थी वो हो रही भी है। ਅੱਛਾ ਇੱਕ ਮਾਸੀ ਤੁਹਾਡੀ ਉੱਥੇ ਰਹਿ ਗਈ? हाँ जी सलामत। ਨਹੀਂ ਉਹ ਮਾਸੀ ਜਿਹੜੀ ਤੁਹਾਡੀ ਰਹਿ ਗਈ ਸੀ ਉਹ ਉੱਥੇ ਸ਼ਹੀਦ ਹੋ ਗਈ ਜਾਂ ਉਂਝ ਲੱਭੀ ਨਹੀਂ ਹੈ ਤੁਹਾਨੂੰ ਕਿੱਧਰ ਗਈ? ना जी वो लभी ही नहीं है जी, अल्लाह जाने शहीद हो गई। ਬਾਅਦ ਚ ਪਤਾ ਨਹੀਂ ਕੀਤਾ ਉਹਦਾ? मंडी मंडी जी मंडी थी ना दाना मंडी हाँ जी। उसके नाल था बिल्कुल एक खूह तो उसके नाल था ना। ਦਾਣਾ ਮੰਡੀ ਬਿਲਕੁਲ ਨਾਲ? हाँ जी ਅੱਛਾ ਅੱਛਾ ਉਸ ਖੂਹ ਦਾ ਨਾਂ ਯਾਦ ਹੈ? ਖੂਹ ਦਾ ਨਾਂ ਰੱਖਿਆ ਸੀ हाँ ਜਿਹੜਾ ਦਾਣਾ ਮੰਡੀ ਦੇ ਨਾਲ ਸੀ ਉਹ ਧਰੇਕਾਂ ਵਾਲਾ ਖੂਹ ਸੀ? तेरे कहाँ को ਅੱਛਾ ਦੂਸਰੇ ਨਾਂ ਦਾ ਕੀ? ਦੂਸਰੇ ਠੋਲੇ ਵਾਲਾ ਕਿ ਢੋਲੇ ਵਾਲਾ? ठोले वाला ਠੋਲੇ वाला ਖੂਹ ਉਹ ਥੋੜਾ ਘਟ ਕੇ ਸੀ? है जी। ਉਹ ਮੰਡੀ ਤੋਂ ਦੂਰ ਸੀ ਥੋੜਾ ਕੁ? हाँ मंडी से दूर है। ਅੱਛਾ ਅੱਛਾ एक टका रह गया था तार मेरे टके जो है था चाचा मेरा लड़के चले गया था छोटा वो सौरा चले गया था नाले दूसरे मल्ले में पहना के मरे पे थे गले गुले सुके पे थे। ਜਿਹੜੇ ਮਰੇ ਪਏ ਤੁਹਾਨੂੰ ਵੇਖੇ ਵੱਡੇ ਵੱਡੇ ਹਨ ਜਾਂ ਬੱਚੇ ਜਵਾਨ ਬੀਬੀਆਂ ਵਿੱਚ ਆ ਸਨ? बीबियाँ भी जवान भी बच्चे ਬੱਚੇ ਵੀ ਸਮੇਂ ਚ बिच बच्चे भी ਖਾਂਦੇ ਪੀਂਦੇ ਕਿੱਥੋਂ ਤੋਂ? खाते में तो अपना खट्टा दाना अंडे पर गड्ढे पर रखा हुआ था। ਅੱਛਾ ਤੇ ਪਾਣੀ ਕਿੱਥੋਂ ਪੀਂਦੇ ਸੋ? पानी छपड़ियाँ का ਦਿਲ ਕਰ ਪੈਂਦਾ ਪੀਣ ਨੂੰ ਛਪੜੀਆਂ ਦਾ ਗੰਦਾ ਪਾਣੀ? की करते फिर और पीना पैंदा सी छपड़ा का ਖੂਹਾਂ ਦੇ ਵਿੱਚੋਂ ਕਿਉਂ ਨਹੀਂ? छपड़ा का ਉਹ पानी ਵੀ ਤੇ ਰਾਹ ਚ ਹੋਣਗੇ ਨਾ ਸ਼ਹਿਰਾਂ। ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖਦੇ ਪਏ ਹੋ ਸਾਡਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਜੀ। ਇਸ ਟਾਈਮ ਇੱਕ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਜੀ, ਇਹਨਾਂ ਨੂੰ ਪੁੱਛਣੇ ਇਹਨਾਂ ਦੀ ਕਹਾਣੀ ਇਹਨਾਂ ਦੀ ਜ਼ੁਬਾਨੀ ਜੀ। ਅਸਲਾਮ ਵਾਲੇਕੁਮ ਜੀ। वालेकुम सलाम जी। ਬਜ਼ੁਰਗੋ ਕੀ ਹਾਲ? ਠੀਕ ਜੀ, अल्लाह का शुक्र है। ਕੀ ਨਾਂ ਤੁਹਾਡਾ जी? नूर मोहम्मद ਨੂਰ ਮੁਹੰਮਦ ਜੀ। जी हाँ। ਤੁਹਾਡੇ ਵਾਲ ਸਾਹਿਬ ਦਾ ਨਾਂ ਕੀ? अता मोहम्मद ਅਤਾ ਮੁਹੰਮਦ। जी हाँ। ਤੇ ਦਾਦਾ ਜੀ ਦਾ? रुड़िया ਰੁਲੀਆ। ਆਪਣੀ ਜ਼ਾਤ ਕੀ ਹੈ ਬਜ਼ੁਰਗੋ? राई ਰਾਂ ਗੋਤ ਵੀ ਪਤਾ ਜੀ? चोपड़े ਚੋਪੜੇ। ਸਹੀ ਹੋ ਗਿਆ ਬਜ਼ੁਰਗਾ। ਜਿੱਥੇ ਬੈਠੇ ਆ ਪਿੰਡ ਕਿਹੜਾ? है जी। ਇਹ ਪਿੰਡ ਕਿਹੜਾ? बब्बर ਇਹਦੇ ਆਲੇ ਦੁਆਲੇ ਪਿੰਡ ਕਿਹੜੇ ਕਿਹੜੇ ਨੇ? है जी। ਇਹਦੇ ਆਲੇ ਦੁਆਲੇ ਦੋ ਚਾਰ ਪਿੰਡਾਂ ਦਾ ਨਾਮ ਦੱਸਿਆ ਜੀ। जागो वाला ਹਾਂਜੀ मान्या वाली ਹਾਂਜੀ। फम्मे सरा ਹੂੰ दूनी चक ਹੂੰ अगे आया रोखे ਸਹੀ ਹੈ। ये पिंड द्वारा ਤੇ ਤਾਂ ਤਹਿਸੀਲ ਜ਼ਿਲ੍ਹਾ ਕਿਹੜਾ ਜੀ? है जी। ਪਿਆਰਿਆਂ ਦੇ ਉੱਥੇ ਤੁਹਾਡਾ ਜ਼ਿਲ੍ਹਾ ਤੇ ਤਹਿਸੀਲ ਕਿਹੜੀ? हिंदुस्तान च ਤੁਹਾਡੀ ਤਹਿਸੀਲ ਇੱਥੋਂ ਦੀ ਕਿਹੜੀ? इतों की तहसील मेरा मतलब है नशहरा ਹਾਂਜੀ ਹਾਂਜੀ। तो जिला गुजरात ਜ਼ਿਲ੍ਹਾ ਗੁਜਰਾਂਵਾਲਾ ਹੋ ਗਿਆ। ਠੀਕ ਹੈ ਜੀ। ਤੇ ਬਜ਼ੁਰਗੋ ਆਪਣਾ ਹਿੰਦੁਸਤਾਨ ਤੋਂ ਪਿਛੋਂ ਆਏ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਮਹਾਜਰ ਜੀ ਪਿਛਿੰਦੇ ਹੋ? माजर ਮਹਾਜਰ ਜੀ। जी हाँ। ਤੇ समाने के रहने वाले ਅੱਛਾ ਸਮਾਣੇ। ਇੰਡੀਆ ਵਿੱਚ ਜ਼ਿਲ੍ਹਾ ਕਿਹੜਾ ਸੀ ਆਪਣਾ? हैं ਇੰਡੀਆ 'ਚ ਜ਼ਿਲ੍ਹਾ ਕਿਹੜਾ ਸੀ? जिला सनाम ਸਨਾਮ। हाँ जी। रियासत पटियाला ਰਿਆਸਤ ਪਟਾਲਾ। ਤੇ ਤੁਹਾਡੀ ਉਹ ਉੱਥੋਂ ਪਿੰਡ ਕਿਹੜਾ ਸੀ? समाना शहर समाना। ਜੀ ਸ਼ਹਿਰ ਸਮਾਣੇ 'ਚ ਰਹਿੰਦੇ ਸੀ? हाँ जी। ਮਹੱਲਾ ਵੀ ਆਇਆ ਸੀ ਕੋਈ ਜਿੱਥੇ ਰਹਿੰਦੇ ਹੋ? हाँ जी। ਕਿਹੜਾ ਮਹੱਲਾ ਸੀ? मल्ला मल्ला था जी देखो ਸਰਾਏ ਮਹੱਲਾ? हैं ਸਰਾਏ? नहीं नहीं सराय मल्ला तो तरह ਮਲਕਾਣਾ ਤੇ- साढ़ा तो मलकाना मल्ला था। ਮਲਕਾਣਾ ਮਹੱਲਾ ਸੀ। ਅੱਛਾ ਅੱਛਾ ਸੁਣਾ ਉਹ ਸ਼ਹਿਰ ਤਹਿਸੀਲ ਸੀ ਉਦੋਂ? ਅੱਛਾ ਅੱਛਾ। ਮਲਕਾਣਾ ਮਹੱਲਾ ਸੀ ਤੁਹਾਡਾ ਹੈ? जी हाँ। मलकाना मल्ला था जी। ਅੱਛਾ 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 ਅੱਛਾ। ਸਹੀ ਹੈ। ਤੇ ਉੱਥੇ ਆਪਣਾ ਵਾਹ ਵੱਡਾ ਸ਼ਹਿਰ ਤਹਿਸੀਲ ਸੀ ਕਿ ਕੀ ਸੀ ਉਦੋਂ ਸ਼ਹਿਰ ਦੇ ਤੁਹਾਡਾ? जी ਤੁਹਾਡਾ ਉਸ ਟਾਈਮ ਵਾਹ ਵੱਡਾ ਸੀ ਸ਼ਹਿਰ? शहर आहो जी चंगा शहर था जी। शहर भी चंगा था। अगे मंडी भी थी दाड़ा मंडी ਹੂੰ सब्जी मंडी तो खैर थोड़ी छोटी हुई थी। ਅੱਛਾ ਅੱਛਾ। ते मर्च साड़ी बड़ी लगे थी। ਮਿਰਚਾਂ? मर्च ਹਾਂ ਹਾਂ। बड़ी लगे थी बेबा ਅੱਛਾ। जिमें इतने मूंजी लगती है ना ਹਾਂਜੀ ਹਾਂਜੀ। में साड़ी मर्च लग्या करती।
हाड़ च मरचा फिर तोड़ा करते फिर वो सुखा के ना उसे मंडी में बेचा करते। ਅੱਛਾ ਬਜ਼ੁਰਗੋ ਜਦੋਂ ਆ ਜਾੜੇ ਪਏ ਨੇ जी ਤੁਹਾਡੀ ਉਮਰ ਕਿੰਨੀ ਕਿੱਡੇ ਕੁ ਤੁਸੀਂ ਉਦੋਂ ऐस मुंडे जो था ਯਾਨੀ 10 ਕੁ ਸਾਲ ਦੇ ਤੋਂ हाँ 10-11 साल 10-12 ਸਾਲ ਦੇ 10-11 साल का ਅੱਛਾ ਅੱਛਾ ਅੱਬੇ ਨਾਲ ਵੱਡੇ ਹੋ ਤੁਸੀਂ ਛੋਟੇ? छोटा सारा तेरे बन मैं ਛੋਟੇ ਹੋ? बहुत छोटा। ਅੱਛਾ ਚਾਹਦੇ ਬਿਨਾਂ ਛੋਟੇ ਤੁਸੀਂ हाँ जी ਅੱਛਾ ਆਪਣੀ ਜ਼ਮੀਨ ਹੈ ਸੀ ਉੱਥੇ हाँ जी ਕਿੰਨੀ ਕੁ ਸੀ जमीन बतेरी थी मेरी जमीन है कोई घाटा नहीं जमीन तो मेरी आ गई थी 170 पड़ी हुई है मैंने इधर 170 पड़ी सीखने पवाई है 20 पैड़ियाँ मैंने पइयां मल्तान जिसमें बाग लग रहा था बाग ला रहे थे उन्होंने कहा था जमीन मारे तुम बाग ला रहे हैं कह जी सानू मेरा मतलब 2 साल बाद बाग खा ਅੱਛਾ लेना। ਬਾਬੇ ਉੱਥੇ ਆਪਣਾ ਜਿਹੜਾ ਜਿੱਥੇ ਤੁਹਾਡਾ ਘਰ ਸੀ जी ਉਹ ਤੁਹਾਡੇ ਦੇਣ ਚ ਜੇ ਹੈ ਨਕਸ਼ਾ ਸਾਰਾ हाँ जी ਪਛਾਣ ਸਕਦੇ ਤੁਹਾਨੂੰ ਲੈ ਕੇ ਜਾਈਏ ਤੇ हाँ जी बिल्कुल पछाण सकदा। ਅੱਛਾ ਆਪਣੇ ਮਹੱਲੇ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਸੀ साढ़े महल्ले विच जी एक झूरा करता सिर्फ ਹਾਂਜੀ नहीं तो सारे राही थे ਝੂਰ ਕੀ ਮਸਲਾ ਉਹ ਵੀ ਮੁਸਲਮਾਨ ਸਾਂ ਕਿ मुसलमान थे झूर भी ਅੱਛਾ ਬਾਕੀ जिन्हों माछी कहते हैं। ਅੱਛਾ ਅੱਛਾ ਜਿਹਨੂੰ ਮਾਛੀ ਕਹਿੰਦੇ ਨੇ हाँ जी ਅੱਛਾ ਅੱਛਾ ਸਹੀ ਹੈ वो एक झूरा करता बस नहीं थे नहीं तो सब राही थे तनी बना राही कोई घर नहीं था और ना कोई राज ਕੋਣੀ ਸਨ ਮਾਮਾ ਜੀ ਉੱਥੇ? है जी ਸਿੱਖ ਸੁੱਖ ਕੋਣੀ ਸਨ ਉੱਥੇ? हैं ਸਿੱਖ ना सिख कोई नहीं था साढ़े साढ़े नेड़े दे। ਤੇ ਹਿੰਦੂ ਖੱਤਰੀ हिंदू खतरी कोई नहीं था साढ़े शहर में महल्ले ਨਹੀਂ ਮਹੱਲੇ ਲਾਗੇ ਤਾਂ ਗਿਆ ਸਮਝ हाँ यहाँ शहर में थे जी खतरी ਅੱਛਾ ਅੱਛਾ शहर में खतरी थे ਹਾਂ ਹਾਂ सिखा घर भी थे दो ਅੱਛਾ दो घर थे दो भरा थे एक मुसलमान हो गया था एक सिख हुई था ਇੱਕ ਮੁਸਲਮਾਨ ਹੋ ਗਿਆ ਸੀ एक मुसलमान हो ਨਾਂ गया। ਕੀ ਸੁਣਾਉਣਾ ਮਾਮਾ ਜੀ? ना का भाई कोई पता नहीं मैंने ना क्या पता ਦਿਨ ਚ ਕੋਣੀ ਨਾਂ ਲਿਆ? ਤਾਂ ਨਹੀਂ ਯਾਦ ना कोई जी ਤੇ ਆਪਣੀ ਮਸਜਿਦਾਂ ਮੁਸਜਿਦਾਂ ਉੱਥੇ ਕਿੰਨੀਆਂ ਮਹੱਲੇ 'ਚ माजदा साढ़े महल्ले में तो एक मस्जिद थी ਅੱਛਾ एक महल्ले से बाहर थी दूर उसमें जुम्मा पड़े थे ਅੱਛਾ उधर के भी लोग भी आ जाए थे इधर महल्ले के भी साढ़े महल्ले के भी आ जाए 2 महल्ले के उसे जुम्मा पड़े उन्होंने कहते गूंजनी मसीत ਗੂੰਜਨੀ हाँ नाल गूंजे थी मेरे बोले थे बंदा उसने नाल बोले थी। ਅੱਛਾ ਗੂੰਜੀ ਨਹੀਂ ਮਸਜਿਦ ਨੂੰ ਆਉਂਦੇ? ਕੀ ਮਸਲਾ ਜਦੋਂ ਤੁਸੀਂ ਜਿਹੜਾ ਜੋ ਬੋਲ ਕਹਿੰਦੇ ਦੁਬਾਰਾ ਫਿਰ ਉਹੀ ਬੋਲ ਦੀ ਆਵਾਜ਼ ਆਉਂਦੀ ਵਿੱਚ हाँ जी ਹਾਂ बाज ਗੂੰਜੀ ਦੀ ਸੀ ਗੂੰਜਦੀ ਸੀ हाँ जी ਗੂੰਜਨੀ ਮਸਜਿਦ हाँ जी ਅੱਛਾ ਅੱਛਾ मस्जिद भी पता किते पता उन्होंने जिन्ना ने बनाई भी थी ਹਾਂ 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 बहुत शानदार मस्जिद। ਜਿਨ੍ਹਾਂ ਨੇ ਬਣਾਈ ਸੀ ਮਸਜਿਦ ਜਿਹੜੀ? ਮਸਜਿਦ ਜਿੰਨਾ ਤਿਆਰ ਕੀਤੀ ਸੀ ਉਹ जिन्ना तैयार की थी वो रातों रात ਅੱਛਾ ਜੀ वो तो किसी पीपी ने मतलब चक्कियाँ पीछे करते ने चक्कियाँ के दाने पीछे करते वो तो कदम मशीना दे कोई बीबियाँ तड़के चक्की चो दे चक्की के दाने पीछे करते ਹਾਂਜੀ ਹਾਂਜੀ किसी बीबी ने उठ के चक्की जो दी बजी ने छड़ के चले गए ਅੱਛਾ ਅੱਛਾ हद विचाली रह गई थी। ਹਾਂ ਹਾਂ ਤੇ ਬਾਬੇ ਉਹ ਜੁਮਾ ਪੜਨ ਉੱਥੇ ਜਾਂਦੇ ਹੋ ਨਮਾਜ਼ ਨੂੰ जो जो अपन सब उत्थे जावे सारे महल्ले उत्थे इकट्ठे हुए थे। ਆਪਣੇ ਮਹੱਲੇ ਦੇ ਵਿੱਚ ਜਿਹੜੇ ਕੁਸਾਈਏ ਸੁਈਆਂ ਦਾ ਘਰ ਕੋਈ ਨਹੀਂ ਸੀ ਕੋਈ हैं ਚੂੜਿਆਂ ਦਾ ਸਾਈਆਂ ਦਾ ਘਰ ਕੋਈ ਨਹੀਂ ਸੀ ਕੋਈ ਲਾਗੇ ना ना कोई नहीं चूड़े ਸਿਰਫ ਮੁਸਲਮਾਨ ਹੀ ਸਾਰੇ ਮਹੱਲੇ सारे मुसलमान थे चूड़ा मोहल्ला करते एक पासे ਦੂਰ ਸੀ ਜਰਾ दूर सौंसियां के घर दे दूर दे किला होवे दा किला ਅੱਛਾ किले के नाल सौंसी होवे दे ਕਿਲਾ ਸੀ ਕੋਈ ਉੱਥੇ किला जी वो किते हुकूमत के किले बने हुए थे ਹਾਂ ਹਾਂ 7 किले साढ़े शहर में थे इको जाए ਅੱਛਾ कोई ओड़ा दा इट एक दिन लगी भी थी उन्हों ਹੂੰ ਤੁਹਾਡਾ ਘਰ ਕੱਚਾ ਸੀ ਕਿ ਪੱਕਾ ਸੀ पक्का थी जी ਵੱਡੀ ਏਟ ਸੀ? साढ़े 3 घर पक्के थे 3 ਘਰ ਸਾਂ ਉੱਥੇ 3 घर 3 के विचार है ਕਿਵੇਂ ਮਸਲਾ 3-4 ਕਿਉਂ ਸਾਂ ਕੌਣ ਕੌਣ ਸੀ ਉਹਨਾਂ ਵਿੱਚ ਰਹਿੰਦਾ एक में मेरे दो में मेरे चाचा रहे थे ਅੱਛਾ एक में मेरा ताया रहा था ਹਾਂ ਹਾਂ एक मासी रहे थे। ਅੱਛਾ ਅੱਛਾ ਤੇ ਬਜ਼ੁਰਗੋ ਉਦੋਂ ਤੁਸੀਂ ਕੀ ਕਰਦੇ ਹੁੰਦੇ ਹੋ ਉਦੋਂ ਜੇ ਤੁਸੀਂ 10 ਸਾਲ ਦੇ ਹੋ ਕੀ ਕਰਦੇ ਵਿਹਲੇ ਰਹਿੰਦੇ ਹੋ ਕੋਈ ਪੜ੍ਹਦੇ ਸੋ ਜਾਂ बेला जी मैं कोई नहीं पढ़ाई पढ़ूई मैंने किसी ने नहीं ਸਕੂਲ ਨਹੀਂ ਸੀ ਜਾਂਦੇ ਉੱਥੇ ना ਅੱਛਾ कोई स्कूल करना चाहता जी। ਤੇ ਤੁਹਾਡੇ ਖੂਹੀ ਆਇਆ ਸੀ ਘਰ ਵਿੱਚ ਜਾਂ ਦਰਵਾਜ਼ੇ ਦੇ ਬਾਹਰ ਕਿਤੇ ਖੂਹੀ हाँ बाहर दी कोई ਕਿੱਥੇ ਕਰਕੇ ਘਰ ਤੋਂ वो घर तो थी कोई मेरा ख्याल 2-1.5 वाली
ਸਾਡੇ ਘਰ ਤੋਂ ਅੱਛਾ ਹੁਣ ਸਿੱਧਾ ਸਾਰੇ ਮਹੱਲੇ ਹੀ ਸਾਰਾ ਮਹੱਲਾ ਪਾਣੀ ਉੱਥੋਂ ਹੀ ਭਰਦਾ। ਮੁਸਲਮਾਨ ਸਾਰੇ ਉੱਥੋਂ ਭਰਦੇ ਆ? ਸਾਰੇ ਉੱਥੇ ਹੀ ਮੁਸਲਮਾਨ ਜੀ ਉੱਥੇ। ਤੇ ਤੁਸੀਂ ਆਪ ਹੀ ਪਾਣੀ ਬੀਬੀਆਂ ਭਰ ਕੇ ਲਿਆਉਂਦੀਆਂ ਕਿ ਮਾਸ਼ਕੀ ਰੱਖਿਆ ਸੀ, ਉਹ ਸਕਾ ਰੱਖਿਆ ਸੀ ਕੋਈ ਪਾਣੀ ਢੋਣ ਵਾਲਾ? ਬਾਜੀ ਬੀਬੀ ਆਪ ਹੀ ਭਰ ਲਿਆ ਆਪ ਹੀ ਵੇ। ਭਰ ਲਿਆ ਬਤੇ। ਸਹੀ ਹੈ। ਘੜੇ ਰੱਖੇ ਪਏ ਹੋਵੇ ਤੇ ਘੜੇ ਭਰ ਜਾਣੇ। ਤੇ ਆਪਣਾ ਜਿਹੜਾ ਤੁਸੀਂ ਮਕਾਨ ਦੱਸਿਆ ਤਿੰਨੇ ਪੱਕੇ ਸਨ? ਹੈ ਤਿੰਨੇ ਹੀ ਪੱਕੇ। ਉੱਤੇ ਮੇਰੇ ਸਾਡੇ ਮਕਾਨ ਦੇ ਚਵਾਰਾ ਦਾ ਚੁਬਾਰਾ ਵੀ ਬਣਿਆ? ਚਵਾਰਾ ਵੀ ਤਾਂ ਉੱਤੇ। ਯਾਨੀ ਜ਼ਬਰਦਸਤ ਮਕਾਨ ਸਨ ਉਸ ਟਾਈਮ ਦੇ? ਹੈ ਹਾਂਜੀ ਹਾਂਜੀ ਜਿਵੇਂ ਹੁਣ ਲੋਕਾਂ ਕੋਠੀਆਂ ਬਣਾਈਆਂ ਹੁੰਦੀਆਂ, ਉਸ ਟਾਈਮ ਜਿਹੜੇ ਜਿਹਨਾਂ ਪੱਕੇ ਚਬਾਰੇ ਹਨ ਉਹ ਤੇ ਕੋਠੀਆਂ ਕੀ ਨਿੰਦੇ? ਹਾਂ ਹਾਂਜੀ ਹਾਂਜੀ ਜ਼ਬਰਦਸਤ ਸਨ ਉਦੋਂ। ਤੇ ਆਪਣੀ ਮਸਜਿਦ ਕਿੰਨੀ ਕੁ ਦੂਰ ਸੀ ਪਿੰਡ ਉਥੋਂ ਘਰ ਤੋਂ? ਉਹ ਜਿਹੜੀ ਗੁੰਜਨੀ ਮਸਜਿਦ ਸੀ ਹਾਂਜੀ ਹਾਂਜੀ ਕਿੰਨੀ ਕੁ ਦੂਰ ਸੀ ਉੱਥੋਂ? ਉਹ ਸੀ ਕੋਈ 5-7 ਪੈਲੀਆਂ। ਤੁਹਾਡੇ ਘਰ ਤੋਂ ਹਾਂਜੀ 5-7 ਪੈਲੀਆਂ। 5-7 ਪੈਲੀਆਂ ਦੂਰ ਸੀ। ਅੱਛਾ ਅੱਛਾ ਸਹੀ ਹੈ। ਤੇ ਆਪਣਾ ਬਾਹਰ ਪੈਲੀਆਂ ਵਿੱਚ ਕੀ ਕਰਦੇ ਕੁਰਦੇ ਹਾਂ, ਕੀ ਲਾਉਂਦੇ ਲੂੰਦੇ ਹੁੰਦੇ ਹੋ? ਮਰਚਾਂ। ਆਹ ਹਰੀ ਮਿਰਚ ਜਿਹਨੂੰ ਕਹਿੰਦੇ? ਹਾਂਜੀ ਮਕਈ ਤੇ ਦੂਜੇ। ਸਹੀ ਹੈ। ਹੋਰ ਪੱਠਾ ਦੱਥਾ। ਆਪਣੀਆਂ ਮੱਝਾਂ ਮੁੱਝਾਂ ਰੱਖੀਆਂ? ਹਾਂਜੀ ਕਿੰਨੀਆਂ ਕੁ ਮੱਝਾਂ ਹੁੰਦੀਆਂ? ਮੱਝਾਂ 'ਚ ਦੁਸ਼ਹਿਰੇ ਦਾ ਅਸੀਂ 2 ਹੀ ਆਏ ਹਾਂ, 2 ਝੋਟੀਆਂ ਛੱਡ ਕੇ ਆਏ ਹਾਂ। ਇੱਕ ਮੱਝ ਮੇਰਾ ਮਤਲਬ ਹੈ ਜਿੱਦਣ ਉੱਠਿਆ ਨਾ ਹਾਂਜੀ ਉਸ ਤੇ ਇੱਕ ਦਿਨ ਪਹਿਲਾਂ ਇੱਕ ਜਲਾ ਦਾ ਆਖਣ ਲੱਗਿਆ ਭਾਈ ਮੱਝ ਦੇ ਮੈਨੂੰ, ਪਿਓ ਸਾਡੇ ਨੂੰ। ਉਹ ਆਖਣ ਲੱਗਾ ਭਾਈ ਮੇਰੇ ਭਾਈ ਕੋਈ ਮੱਝ ਹੈ, ਦੂਸਰੀਆਂ ਝੋਟੀਆਂ। ਉਹ ਭਾਈ ਕਹੇ ਤੂੰ ਤਾਂ ਹੋਰ ਲੈ ਲਿਆ, ਮੈਨੂੰ ਦੇ ਦੇ। ਉਹ ਜਨਾਬ ਮੱਝ ਲੈ ਗਿਆ। ਅੱਜ ਤਾਈਂ ਉਸ ਖਾਨਾ ਪੈਸਾ ਨਾ ਧੇਲਾ ਨਾ ਦਮੜੀ ਨਾ ਕੁਝ ਵੀ ਨਹੀਂ ਲੱਭਿਆ। ਉਧਾਰ ਲੈ ਗਿਆ ਸੀ? ਹੈਂ 1000 ਲੈ ਗਿਆ ਤਾਂ ਕਿਹਾ ਭਾਈ ਮਰਚਾਂ ਮੈਂ ਤੈਨੂੰ ਪੈਸੇ ਦਿਆਂ। ਜਲਾਇਆ ਮੁਸਲਮਾਨ ਸੀ ਕੋਈ ਤੁਹਾਡੇ ਪਿੰਡ ਦਾ ਸੀ ਉੱਥੋਂ? ਹਾਂ ਉਹ ਸ਼ਹਿਰ ਗਏ ਦਾ ਦੂਸਰੇ ਮਹੱਲੇ ਦਾ। ਅੱਛਾ ਅੱਛਾ ਉਹ ਲੈ ਗਿਆ। ਬਾਅਦ ਚ ਜਾੜੇ ਹੋ ਗਏ? ਹਾਂ ਬਾਅਦ ਜਾੜੇ ਹੋ ਗਏ ਨਾਲ ਹੀ ਜਾੜੇ ਹੋ ਗਏ। ਇੱਕ ਨੂੰ ਢੱਗਾ ਦੀ ਜ਼ਿਆਦਾ 365 ਰੁਪਏ ਦਾ। 365 ਦਾ ਟਕਾ? ਉਹੀ ਮੁਸਲਮਾਨ ਸੀ ਜਿਹਨੂੰ ਦਿੱਤਾ? ਮੁਸਲਮਾਨ ਹਰਾਈ ਦਾ ਉਹਦਾ। ਅੱਛਾ ਉਹਨੇ ਵੀ ਕਰਿਆ ਮਿਰਚਾਂ ਪੈਸੇ ਦਿਆਂ। ਅੱਛਾ ਉਹ ਵੀ ਪੈਸੇ ਉਸ ਪੈਸੇ ਨਹੀਂ ਲੱਭਿਆ ਇੱਕ। ਯਾਨੀ ਉਹ ਜਦੋਂ ਜਾੜੇ ਜੀ ਪੈ ਕੇ ਪਤਾ ਕਿੱਧਰ ਨੂੰ ਚਲੇ ਗਏ, ਕਿੱਧਰ ਨੂੰ ਭੱਜ ਗਏ, ਕਿੱਧਰ ਤੁਸੀਂ ਆ ਗਏ? ਨਹੀਂ ਉਹ ਤੇ ਦੇਖ ਉਹ ਕਰਦਾ ਨਸ਼ਹਿਰੇ ਬੈਠਿਆ ਨਾ। ਅੱਛਾ ਉਹ ਜਲਾਜ ਮੰਡੀ ਬਾਬੂ ਦੀ ਨਹੀਂ ਬੈਠਿਆ। ਅੱਛਾ ਪਤਾ ਸਾਡੇ ਬੁੱਢੇ ਨੂੰ ਪਤਾ ਤਾਂ ਸਾਰਾ। ਜਾਂਦਾ ਰਿਹਾ ਬੁੱਢਾ। ਅੱਛਾ ਅੱਛਾ ਉਹ ਭਾਈ ਹੈ ਨਹੀਂ ਦੇ ਦੇ ਨਾਰੇ ਲੱਪਿਆ। ਇੱਕ ਢੱਗਾ ਚਾਚਾ ਦਾ ਮੇਰਾ, ਉਸ ਭਾਈ ਕੋਈ ਢੱਗਾ ਦਾ ਬੁੱਢੇ ਸਾਡੇ ਨੂੰ ਵੱਖਰਾ ਕਰ ਦਿਆ। ਬਾਈ ਬੰਦ ਕੱਢ ਦਿਆ ਭਰਾਵਾਂ ਨੇ ਦੋਆਂ ਨੇ। ਆਪਣੇ ਖੂਹ ਖਾਇਆ ਸਾਂ ਪੈਲੀਆਂ 'ਚ? ਖੂਹ 2 ਖੂਹ ਦੇ ਜਿੱਦਾਂ ਦੀ ਪੈਲੀ ਜੀ 2 ਖੂਹ। ਇੱਕ ਦੇ ਉੱਤੇ ਬੋਰਡ ਦਾ ਨਾਲ ਕੰਡੇ ਬੋਰਡ ਖੜਿਆ ਦਾ। ਅੱਛਾ ਸਾਰੇ ਦਿਨ ਛਾ ਰਿਹਾ ਸੀ ਪੁਰਾਣੇ ਕੱਪੜੇ। ਕਿੰਨੀ ਕੁ ਦੂਰ ਸੀ ਪਿੰਡ ਤੋਂ? ਪਿੰਡ ਤੋਂ ਉੱਥੇ ਆ ਜੀ ਕੋਈ 8-10 ਪੈਲੀਆਂ ਹੋਊਗਾ। ਯਾਨੀ ਪਿੰਡ ਦੇ ਨਾਲ ਹੀ ਸੀ, ਸਮਾਨੇ ਦੇ ਨਾਲ ਹੀ, ਪਿੰਡ ਤੋਂ ਨਾਲ ਹੀ ਤੁਹਾਡਾ? हाँ शहर के बीच था जी। मंडी जी मंडी थी ना दाना मंडी, उसके नाल था बिल्कुल। 2 एक खूह तो उसके नाल था ना, दाना मंडी बिल्कुल नाल। हाँ जी अच्छा अच्छा। एक खूह ਦਾ ਨਾਂ ਯਾਦ ਹੈ ਕੋਈ ਤੁਹਾਨੂੰ? ਕੀ ਸੀ ਨਾਮ ਉਹਦਾ? ਖਾਦਾ ਉਸ ਖੂਹ ਦਾ ਨਾਂ ਯਾਦ ਹੈ? ਕੋਈ ਖੂਹ ਦਾ ਨਾਂ ਰੱਖਿਆ ਸੀ? हाँ जी ठोले वाला। ਠੋਲੇ ਵਾਲਾ ਖੂਹ? ਠੋਲੇ ਵਾਲਾ ਖੂਹ ਜਿਹੜਾ ਦਾਣਾ ਮੰਡੀ ਦੇ ਬਿਲਕੁਲ ਨਾਲ ਸੀ, ਉਹਦਾ ਨਾਂ ਸੀ ਨਾ? ਨਾ ਜੇ ਧਰੇਕਾਂ ਨੂੰ ਧਰੇਕਾਂ ਵਾਲਾ ਹੈ ਜਿਹੜਾ ਦਾਣਾ ਮੰਡੀ ਦੇ ਨਾਲ ਸੀ ਉਹ ਧਰੇਕਾਂ ਵਾਲਾ ਖੂਹ ਸੀ? ਧਰੇਕਾਂ ਵਾਲਾ ਖੂਹ। ਅੱਛਾ ਦੂਸਰੇ ਨਾਂ ਦਾ ਕੀ? ਦੂਸਰੇ ਠੋਲੇ ਵਾਲਾ ਕਿ ਢੋਲੇ ਵਾਲਾ? ਠੋਲੇ ਵਾਲਾ ਖੂਹ। ਉਹ ਥੋੜਾ ਘਟ ਕੇ ਸੀ? ਹੈ ਜੀ ਉਹ ਮੰਡੀ ਤੋਂ ਦੂਰ ਸੀ ਥੋੜਾ ਕੁ? हाँ मंडी से दूर है। ਅੱਛਾ ਅੱਛਾ ਸਹੀ ਹੋ ਗਿਆ। ਤੇ ਉੱਥੇ ਤੁਸੀਂ ਫਿਰ ਪੜ੍ਹੇ ਕੋਈ ਨਹੀਂ ਸਕੂਲ? ना जी कोई नहीं। बाबा इतने आ गए पाकिस्तान में आके पढ़ाया स्कूल। ਅੱਛਾ ਪਾਕਿਸਤਾਨ ਦੀ ਬਾਅਦ ਕਰਨੇ ਤੁਸੀਂ ਇਹ ਬੰਦੇ ਦੱਸੋ ਤੁਹਾਡੇ ਸਕੂਲ ਹੈ ਸੀ ਉਂਝ ਲਾਗੇ ਪਿੰਡ ਵਿੱਚ ਉੱਥੇ? नहीं जी साढ़े लागे कोई नहीं, शहर में स्कूल। ਤੇ ਤੁਸੀਂ ਵੀ ਤਾਂ ਸ਼ਹਿਰ ਦੇ ਵਿੱਚ ਹੀ ਸੁਣਾ? हाँ उत्थे दा शहर के बीच में। ਯਾਨੀ ਉਂਝ ਹਟ ਕੇ ਸੀ ਤੁਹਾਡੇ ਕੋਲ? हाँ शहर में मेरा महल्ले फर्क होता है जी। ਹਾਂਜੀ ਹਾਂਜੀ। शहर के बीच स्कूल का मेरे साढ़े महल्ले से बहुत दूर था। ਤੁਹਾਡੇ ਲਾਗੇ ਕੋਈ ਮੇਲਾ ਮੂਲਾ ਜਾਂ ਕੋਈ ਐਵੇਂ ਦਾ ਕੋਈ ਹੈ ਸੀ ਦਰਬਾਰ ਦਰਬੂਰ? दरबार ऐसी ਕਿੱਥੇ ਕਰ? मामगढ़ महल्ले में। ਕਿਹੜਾ ਮੱਲਾ? मामगढ़ ਇਮਾਮਗੜ੍ਹ? मामगढ़ ਅੱਛਾ। ਉੱਥੇ था जी मसैद बली क्या कर रहे मसैद बली से दो भाई। ਹਾਂ ਉੱਥੇ ਮੇਲਾ ਲੱਗਿਆ ਨਾ ਤੁਸੀਂ ਤੁਹਾਨੂੰ ਹੁਣ ਯਾਦ ਆਉਂਦੀ ਪਿੰਡ ਦੀ? ਹੈ ਪਿੰਡ ਦੀ ਯਾਦ ਆਉਂਦੀ? ਉਸ ਪਿੰਡ ਦੀ ਯਾਦ ਆਉਂਦੀ? ਕਦੀ ਆਈ ਕਿ ਨਹੀਂ ਯਾਦ ਇੱਥੇ ਜਦੋਂ ਆ ਗਏ ਤੁਸੀਂ? ਉਹ ਯਾਦ ਤੇ ਆਉਂਦੀ ਹੈ। ਤੇ ਮੁਸਲਮਾਨਾਂ ਦੇ ਉਸੇ ਸਿੱਖ ਸੁੱਖ ਖੱਤਰੀ 47 ਤੋਂ ਲੜਦੇ ਲੁੜਦੇ ਤਾਂ ਨਹੀਂ ਹੁੰਦੇ? ਸਹੀ ਰਹਿੰਦੇ ਹੁੰਦੇ? ਤੰਗ ਨਹੀਂ ਕਰਦੇ? ਨਹੀਂ ਨਹੀਂ ਨਾ ਨਾ ਬਿਲਕੁਲ ਨਹੀਂ ਤੰਗ। ਮੁਸਲਮਾਨਾਂ ਦੇ ਬਹੁਤ ਡਰੇ ਉਹ ਖੱਤਰੀ ਸਿੱਖ ਬਹੁਤ ਡਰੇ ਲੱਗਦੇ ਮੁਸਲਮਾਨਾਂ ਦੇ। ਉਹ ਕਹੇ ਜਿਸ ਬਾਅਦ ਮੁਸਲਮਾਨ ਮਾਰੇ ਨੇ ਨਾਰਾ ਖੜੀ ਨਾਰਾ ਮਾਰੇ ਨਾਰਾ ਤਕਬੀਰ
ਉਹ ਕਹਿੰਦੇ ਨਾਰੇ ਦੇ ਜਜ਼ਬਾ ਨਾਰਾ ਕਿਸੇ ਘੜੀਸ ਮਾਰੇ ਨਾ ਗਏ ਮੁਸਲਮਾਨ ਸਾਡਾ ਗਏ ਮੇਰਾ ਮਤਲਬ ਦਿਲ ਨਹੀਂ ਖੁੱਲ੍ਹਦਾ ਅਸੀਂ ਭੱਜ ਕੇ ਅੰਦਰ ਜਾ ਵੜਨਾ ਸਹੀ। ਤੇ ਤੁਹਾਨੂੰ ਫਿਰ ਬਜ਼ੁਰਗੋ ਜੀ ਤੁਸੀਂ ਇੱਧਰੋਂ ਆਉਣ ਲੱਗੇ ਸੋ ਉਦੋਂ ਤੁਹਾਡੇ 'ਤੇ ਹਮਲਾ ਤਾਂ ਨਹੀਂ ਕੀਤਾ ਉਹਨਾਂ ਨੇ ਸਿੱਖਾਂ ਨੇ? ਨਾ ਕੋਈ ਸਾਡੇ 'ਤੇ ਕੋਈ ਹਮਲਾ ਨਹੀਂ ਹੋਇਆ। ਸਾਡੇ ਸਿੱਖਾਂ ਨੇ ਮੇਰਾ ਮਤਲਬ ਸਿੱਖ ਸਾਡੇ 'ਤੇ ਹਮਲਾ ਇਹਦੇ ਨਾਲ ਕੀਤਾ ਵੀ ਅੰਮ੍ਰਿਤਸਰ ਤੇ ਕਰੇਗਾ ਸਿੱਖ ਸਾਡੇ ਸ਼ਹਿਰ 'ਤੇ ਹਮਲਾ ਕਰਨ ਵਾਸਤੇ ਗਿਆ ਤਾ। ਅੱਛਾ, ਪਰ ਜ਼ਰੂਰਤ ਨਹੀਂ ਪਈ ਹੈ। ਅੰਮ੍ਰਿਤਸਰ ਦੇ ਸਿੱਖ ਸਨ ਜਿਹੜੇ ਉਹ ਅੰਮ੍ਰਿਤਸਰ ਗਏ ਸਿੱਖ ਦੇ ਤੇ ਅੰਮ੍ਰਿਤਸਰ ਤੱਕ ਗਏ ਸਿੱਖ ਨਾ ਜੁੜ ਗਏ ਤੇ ਕਿਉਂਕਿ ਉਹਨੂੰ ਕਿਹਾ ਤਾ ਵੀ ਸਾਡੇ ਮੌਲਵੀ ਨੇ ਮੇਰਾ ਮਤਲਬ ਰੁਪਈਆ 65,000 ਇਕੱਠਾ ਕਰੇ ਦਿਆ ਤਾ ਵੀ ਸਾਨੂੰ ਮਿੰਟਰੀ ਨਾ ਪਵੇ ਸਿੱਖ ਜਿੱਦਾਂ ਮਰਜ਼ੀ ਪੈ ਜਾਏ ਸਾਨੂੰ ਸਿੱਖਾਂ ਦਾ ਸਾਨੂੰ ਕੋਈ ਭਾਰ ਨਹੀਂ ਹੈ। ਅੱਛਾ ਅੱਛਾ। ਅਤੇ ਮਿੰਟਰੀ ਸਾਨੂੰ ਨਹੀਂ ਸੀ ਜੀ ਪਈ ਅਤੇ ਸਿੱਖ ਸਾਡੇ 'ਤੇ ਬੜਾ ਹਮਲਾ ਕਰਿਆ ਤਾ ਇੱਧਰ ਪਾਸੇ ਟਿੱਬੇ ਹੋਵੇ ਟਿੱਬਿਆਂ ਦਾ ਮੇਰੇ ਸਿੱਖੋ ਹੀ ਸਿੱਖ ਦਾ ਇੱਧਰਲੇ ਪਾਸੇ ਮੁਸਲਮਾਨ ਦੇ ਉੱਧਰ ਪਾਸੇ ਟਿੱਬਿਆਂ ਮੁਸਲਮਾਨਾਂ ਦੇ ਪਾਸ ਗਿਆ ਮੰਜਾ ਪਿਆ ਮੰਜੇ ਮੇਰੇ ਮਾਰੀਆ ਕੁਹਾੜੀ ਅਤੇ ਹੀ ਕਰ ਲਈ ਬਸ ਹੀ ਜਾਂ ਕਿਸੇ ਬਲਮ ਕੋ ਮਾੜੀ ਮੋਟੀ ਛਪਾਈ ਛੂਪੀ ਵੀ ਜਾਂ ਕਿਸੇ ਵੱਡੇ ਹਥਿਆਰ ਕੋਈ ਨਹੀਂ ਕਿਸੇ ਕੋਲ ਨਾ ਵੱਡਿਆਂ ਹਥਿਆਰ ਕੋਈ ਹੁੰਦੇ ਕੋਈ ਵੱਡਿਆਂ ਉੱਥੇ ਮੈਨੂੰ ਸ਼ੱਕ ਥਾ ਮੇਰਾ ਮਤਲਬ ਹੈ ਤੁਹਾਨੂੰ ਸ਼ੱਕ ਥਾ ਵੀ ਸਮਾਨ ਵਾਲਾ ਅਸਲਾ ਬੜਾ ਅੱਛਾ ਅੱਛਾ ਅਸਲਾ ਥਾ ਵਿੱਚੋਂ ਗੁਫਤੀ ਇਹਨਾਂ ਨੂੰ ਡਰੇ ਸੀ ਵੀ ਇਹਨਾਂ ਕੋਲ ਕੋਈ ਅਸਲਾ ਹੈ ਲਾਗੇ ਨਹੀਂ ਲੱਗਦੇ ਡਰਦੇ ਜੀ ਲਾਗੇ ਨਹੀਂ ਨੇੜੇ ਨਹੀਂ ਆਵੇ ਨੇੜੇ ਨਹੀਂ ਆਵੇ ਜੀ। ਤੇ ਚਾਚਾ ਜੀ ਜਿੱਥੋਂ ਤੁਸੀਂ ਉਦੋਂ ਜਿਹੜਾ ਆਪਣਾ ਘਰੋਂ ਜਦੋਂ ਨਿਕਲੇ ਸੋ ਆਪਣਾ ਸਮਾਨ ਘਰੋਂ ਚੁੱਕਿਆ ਕਿ ਕੋਈ ਨਾ ਕੋਈ ਸ਼ੈ ਲਈ ਕਿ ਭਰੇ ਘਰ ਜੀ ਮੱਝਾਂ ਮੁੱਝਾਂ ਸਾਰਾ ਕੁਝ ਅਸੀਂ ਛੱਡ ਦਿੱਤਾ? ਨਾ ਜੀ ਸਮਾਨ ਇਹਦੇ ਕੋਈ ਰਤੀ ਇਹਦੇ ਕੋਈ ਗੱਡਿਆਂ ਉੱਪਰ ਰੱਖਿਆ ਵਾ ਗੱਡਾ ਵੀ ਆਇਆ ਸੀ ਤੁਹਾਡਾ? ਹਾਂਜੀ ਆਪਣਾ ਗੱਡਾ ਆਇਆ ਸੀ ਆਪਣਾ। ਅੱਛਾ, ਉਹ ਜੋੜ ਲਿਆ ਫਿਰ ਗੱਡਾ ਨਾਲ ਲਿਆਂਦਾ ਕਿ ਨਾ? ਹਾਂ ਜੀ ਗੱਡਾ ਆਪਣਾ ਢੱਗੇ ਤੇ ਦੋ ਜੋੜ ਗਏ। ਅੱਛਾ, ਉਹ ਢੱਗਾ ਤੇ ਸਾਡਾ ਦਾ ਇੱਕ ਫੜ ਲਿਆ ਤਾ ਨਾ ਸਿੱਖਾਂ ਨੇ। ਹਾਂਜੀ, ਇੱਕ ਢੱਗਾ ਰਹਿ ਗਿਆ ਨਾ ਤਾਂ ਮੇਰੇ ਢੱਗੇ ਜੋ ਹੋਇਆ ਚਾਚਾ ਮੇਰਾ ਲੜਕੇ ਚਲੇ ਗਿਆ ਦਾ ਛੋਟਾ ਉਹ ਸਹੁਰਾ ਚਲੇ ਗਿਆ ਦਾ ਨਾਲ ਦੂਸਰੇ ਮੱਲੇ ਹਾਂਜੀ। ਉਹ ਘਰੋਂ ਕੀ ਕੁਝ ਲਿਆ ਸੀ ਫਿਰ ਆਉਣ ਲੱਗੇ? ਘਰੋਂ ਜੀ ਮੇਰਾ ਮਤਲਬ ਆਟਾ ਰੱਖ ਲਿਆ ਦਾ ਜਿਹੜਾ ਕੋਈ ਚੌਲ ਚੂਲ ਰੱਖ ਲਈਏ ਤੇ ਹੋਰ ਆਪਣਾ ਮੰਜਾ ਬਿਸਰ ਪੈਸਾ ਜ਼ੇਵਰ ਜ਼ੂਵਰ ਕੋਈ ਨਹੀਂ ਲਿਆਂਦਾ ਕਿ ਉੱਥੇ ਨੱਪ ਗਿਆ ਏ? ਅੱਲਾ ਜਾਣੇ ਜੀ ਉਹ ਸਾਡੇ ਬੁੱਢੇ ਨੂੰ ਪਤਾ ਹੋਵੇ ਪੈਸੇ ਕਿੱਥੇ ਨਹੀਂ ਤੇ ਮੇਰਾ ਨਹੀਂ ਉੱਥੇ ਨਾ ਨੱਪ ਆਏ ਹੁਣ ਜੇ ਉੱਥੇ ਹੋਏ ਤਾਂ ਆਪਾਂ ਲੈ ਲਾਂਗੇ ਉਹਨਾਂ ਕੋਲੋਂ ਜਿੱਥੇ ਘਰ ਹੋਇਆ ਨਾ ਸਾਨੂੰ ਪਤਾ ਲੱਗ ਗਿਆ ਕਢਾ ਲਿਆਵਾਂਗੇ ਅਸੀਂ। ਨਹੀਂ ਮੈਨੂੰ ਕੋਈ ਪਤਾ ਨਹੀਂ ਹੈ ਆ ਤੁਸੀਂ ਛੋਟੇ ਹੋ ਨਾ ਵੱਡਿਆਂ ਨੂੰ ਪਤਾ ਹੋਣਾ ਨਾ ਤੁਸੀਂ ਤਾਂ 8-10 ਸਾਲ ਦੇ ਹੋ ਨਾ। ਅੱਛਾ, ਤੇ ਫਿਰ ਆਪਣੇ ਜਿਹੜੀਆਂ ਬੀਬੀਆਂ ਸਾਂ ਜੀ ਮਾਂ ਹੋ ਗਈਆਂ ਭੈਣਾਂ ਭੂਣਾਂ ਤੇ ਉਹਨਾਂ ਨੂੰ ਗੱਡੇ ਤੇ ਬਿਠਾਇਆ? ਹਾਂਜੀ। ਤੇ ਤੁਸੀਂ ਵੀ ਗੱਡੇ ਤੇ ਕਿ ਪੈਦਲ ਸਭ? ਗੱਡੇ ਤੇ। ਤੁਸੀਂ ਵੀ ਮੈਂ ਛੋਟਾ ਜਿਹਾ ਹੋਇਆ ਤਾਂ ਗੱਡੇ ਤੇ ਹੀ ਗੱਡੇ ਤੇ ਬਹਿ ਗਏ? ਹਾਂਜੀ। ਅੱਛਾ, ਪਿੰਡ ਵਿੱਚ ਨਹੀਂ ਫਿਰ ਹਮਲਾ ਤੁਹਾਡੇ ਨਹੀਂ ਹੋਇਆ? ਨਾ ਸਾਡੇ ਪਿੰਡ 'ਚ ਹਮਲਾ। ਅੱਛਾ, ਜੇ ਉੱਠ ਕੇ ਘਰੋਂ ਉੱਥੋਂ ਆਪਣੇ ਪਿੰਡ ਵਿੱਚੋਂ ਤੇ ਫਿਰ ਕਿੱਧਰ ਨੂੰ ਗਏ ਸੋ ਕੈਂਪ 'ਚ? ਕਿਹੜੇ ਕੈਂਪ 'ਚ ਗਏ ਸੋ? ਅਸੀਂ ਕਿਸੇ ਕੰਪ ਮਾ ਨਹੀਂ ਗਏ। ਅੱਛਾ, ਅਸੀਂ ਸਿੱਧੇ ਪਟਿਆਲੇ ਨੂੰ ਆਏ ਹਾਂ। ਪਟਿਆਲੇ ਵੱਲ ਨੂੰ ਆ ਗਏ? ਹਾਂਜੀ, ਪਟਿਆਲੇ ਨੂੰ ਆਏ। ਤੁਸੀਂ ਆ ਰਹੇ ਸੋ? ਹਾਂਜੀ। ਤੁਹਾਡੇ ਤੇ ਰਾਹ ਦੇ ਵਿੱਚ ਹਮਲਾ ਹੋਇਆ ਜਾਂ ਨਹੀਂ? ਨਾ ਕੋਈ ਹਮਲਾ ਨਹੀਂ। ਕਿੱਡਾ ਕੁ ਤੁਹਾਡਾ ਵੱਡਾ ਸੀ ਉਹ ਕਾਫਲਾ? ਆਵਾਮ ਕਿੰਨੀ ਕੁ ਸੀ ਜਦੋਂ ਤੁਸੀਂ ਆ ਰਹੇ ਹੋ? ਆਵਾਮ ਜੀ ਮੇਰਾ ਮਤਲਬ ਸਾਰਾ ਸ਼ਹਿਰ ਜੀ ਤਾਂ ਮੇਰਾ ਮਤਲਬ ਹੋਊਗਾ ਕੋਈ ਮੇਰਾ 300-400 ਗੱਡਾ ਤੋੜ ਲੈ ਨਹੀਂ ਗੱਡੇ ਗੱਡਾ ਚਮਕਦਾ ਜਿੱਥੇ ਤੱਕ ਨਿਗਾਹ ਜਾਂਦੀ ਸੀ ਦਿਸਦਾ ਸੀ ਉੱਥੇ ਤੱਕ ਬੰਦੇ ਤੇ ਗੱਡੇ ਆ ਦੁਨੀਆ ਹੁਣ। ਹਾਂਜੀ, ਗੱਡੇ ਜਾਂ ਗੱਡਾ ਦਿਖੇ ਤੇ ਜਾਂ ਵਿਚਾਰੇ ਜਿਹੜੇ ਜਿਹਨੇ ਗੱਡਿਆਂ ਪਰ ਜ਼ਿਆਦਾ ਭਜਨ ਦਾ ਭਾਂਡੇ ਘੇਰ ਰਹੇ ਤੇ ਥੱਲੇ ਸੜਕ ਉੱਪਰ ਸੜਦੇ ਹੇਠਲੇ ਪਾਸੇ ਭਾਂਡਾ ਪਿਆ ਦਾ ਉਹ ਕਿਉਂ ਸੁੱਟਦੇ ਹਾਂ? ਵਜ਼ਨ ਜ਼ਿਆਦਾ ਸੀ। ਵਜ਼ਨ ਜ਼ਿਆਦਾ ਨਹੀਂ। ਅੱਛਾ, ਜਦੋਂ ਵਜ਼ਨ ਜ਼ਿਆਦਾ ਹੁੰਦਾ ਵੀ ਗੱਡਾ ਤੁਰਦਾ ਨਹੀਂ ਤਾਂ ਹੌਲਾ ਕਰਨ ਵਾਸਤੇ ਵੀ ਜਾਨਵਰ ਖਿੱਚੀ ਜਾਣ ਉਹ ਤੋਂ ਸਮਾਨ ਸੁੱਟ ਦਿੰਦੇ ਹਾਂ? ਹਾਂਜੀ, ਸਮਾਨ ਸੁੱਟਦੇ ਆਏ ਜੀ ਤੋੜ। ਅੱਛਾ। ਮਾਂਆਂ ਨੇ ਬੱਚੇ ਛੱਡ ਦਿਏ ਤੇ। ਅੱਛਾ ਜੀ, ਮਾਮਾ ਨੇ ਬੱਚੇ ਸੁੱਟ ਦਿੱਤੇ ਆਪਣੇ ਜ਼ਿੰਦਾ? ਹਾਂਜੀ, मैंने छड़ दिया दूसरे ने चुक लिया। क्या है मामा जी? मैंने छड़ दिया ना दूसरे ने चुक लिया। अच्छा, यानी ਜਿਹੜਾ ਸੁੱਟਦਾ ਸੀ ਦੂਸਰਾ ਫੜ ਲੈਂਦਾ ਸੀ? ਹੈ ਹਾਂ, ਫੜ ਲੈਂਦਾ ਸੀ। ਤਰਸ ਵਾਲੇ ਵੀ ਆਇਆ ਸਾਂ ਵਿੱਚ? ਹਾਂਜੀ, ਯਾਨੀ ਦੂਸਰਾ ਫੜ ਲੈਂਦਾ ਸੀ? ਉਹ ਕਹਿੰਦੇ ਉਹ ਤੇਰਾ ਬੱਚਾ ਕਿਸੇ ਟੱਕ ਜੇ ਭਾਈ ਕਹਿ ਰੋਵੇ ਕਹਿੰਦੇ ਰੋਵੇ ਇਹਦੇ ਰੋਣ ਦੇ ਮੈਨੂੰ ਦੇ ਭਰਾ ਵੀ ਕਿਉਂ ਸੁੱਟਿਆ ਮੈਨੂੰ ਦੇ ਦੇ। ਹਾਂ, ਮੈਨੂੰ ਦੇ बस वो फिर वो रखे था कुछ घंटा तो फिर ले लेते यार मेरा बच्चा दे दे। अच्छा मामा जी ਤੁਹਾਡੇ ਤੇ ਹਮਲਾ ਨਹੀਂ ਹੋਇਆ ਤੇ ਰਾਜ ਕੋਲ ਲਾਸ਼ਾਂ ਤਾਂ ਵੇਖੀਆਂ ਹੈ? ਰਾਹ ਦੇ ਵਿੱਚ ਉਂਝ ਮਰੇ ਮੁਰੇ ਵੱਢ ਟੁੱਕ ਵੇਖੀ? ਹਾਂਜੀ, ਰਾਹ ਮਰੇ ਬੜੇ ਦੇ ਲਾਸ਼ਾਂ ਬੜੀਆਂ ਦੇ।
ਜਿਨ੍ਹਾਂ ਨੂੰ ਸਿੱਖਾਂ ਨੇ ਹਮਲਾਵਰਾਂ ਨੇ ਜਿਨ੍ਹਾਂ ਨੇ ਕਤਲ ਕੀਤਾ ਸੀ ਸ਼ਹੀਦ ਕੀਤਾ ਸੀ ਹਾਂਜੀ। ਉਹ ਲਾਸ਼ਾਂ ਬੜੀਆਂ ਪਈਆਂ ਰਾਤ ਵਿੱਚ ਹਾਂਜੀ ਲਾਸ਼ਾਂ ਬੜੀਆਂ ਨਹੀਂ ਤਾਜ਼ਾ ਹੈ ਜਾਂ ਗਲੇ ਗੁਲੇ ਪਹਿਲਾਂ ਦੇ ਮਰੇ ਨਾ ਜੀ ਪਹਿਲਾਂ ਮਰੇ ਪਏ ਤੇ ਗਲੇ ਗੁਲੇ ਸੁੱਕੇ ਪਏ ਤੇ ਜਿਹੜੇ ਮਰੇ ਪਏ ਤੁਹਾਨੂੰ ਵੇਖੇ ਵੱਡੇ ਵੱਡੇ ਹਨ ਜਾਂ ਬੱਚੇ ਜਵਾਨ ਬੀਬੀਆਂ ਵਿੱਚ ਆ ਸਨ ਬੀਬੀਆਂ ਵੀ ਵਿੱਚ ਜਵਾਨ ਵੀ ਬੱਚੇ ਵੀ ਸਮੇਂ 'ਚ ਵਿੱਚ ਬੱਚੇ ਵੀ ਅੱਛਾ ਤੇ ਉੱਥੋਂ ਫਿਰ ਤੁਸੀਂ ਕਿੱਧਰ ਨੂੰ ਅੱਗੇ ਗਏ ਅਸੀਂ ਆਏ ਸਿੱਧੇ ਪਟਿਆਲੇ ਫਿਰ ਪਟਿਆਲੇ ਦੇ ਫਿਰ ਅੱਗੇ ਤੁਰ ਪਏ ਅੱਗੇ ਪਤਾ ਨਹੀਂ ਕਿਹੜਾ ਸ਼ਹਿਰ ਆਇਆ ਵਾ ਉੱਥੇ ਆ ਗਏ ਅੱਗੋਂ ਫਿਰ ਰਲ ਗਏ ਮੇਰਾ ਮਤਲਬ ਉੱਧਰ ਗਏ ਦੂਸਰੇ ਇਲਾਕੇ ਉਹਨੂੰ ਖਤਰਾ ਕਹਿ ਕਰਕੇ ਅੱਛਾ ਉਹ ਖਤਰੀ ਫਿਰ ਰਲ ਗਏ ਫਿਰ ਬਹੁਤ ਗੱਡੇ ਹੋ ਗਏ ਫਿਰ ਤੇ ਗੱਡਾ ਮੇਰਾ ਮਤਲਬ ਇਹਦੇ ਕੋਈ ਜਿਹਦਾ ਸਾਰ ਵੀ ਕੁਝ ਨਹੀਂ ਪਤਾ ਰਾਹ ਲੱਭਦਾ ਇੰਨੇ ਕੁ ਫਿਰ ਅੱਗੇ ਬਹੁਤਾ ਵੱਡਾ ਕਾਫਲਾ ਬਣ ਗਿਆ ਨਾ ਬਹੁਤ ਵੱਡਾ ਕਾਫਲਾ ਬਣ ਗਿਆ ਉਹ ਅਗਲੇ ਸ਼ਹਿਰਾਂ ਦੇ ਨਾਲ ਰਲਦੇ ਗਏ ਤੇ ਬਹੁਤਾ ਵੱਡਾ ਕਾਫਲਾ ਬਣਦਾ ਗਿਆ ਹਾਂਜੀ ਅੱਛਾ ਤੇ ਕਿੰਨੇ ਕੁ ਦਿਨ ਲੱਗੇ ਹੈ ਤੁਹਾਨੂੰ ਉੱਥੋਂ ਆਉਂਦਿਆਂ ਪਾਕਿਸਤਾਨ ਤੱਕ 1 ਮਹੀਨਾ 1 ਮਹੀਨਾ ਹਾਂਜੀ ਤੇ ਮਹੀਨਾ ਖਾਂਦੇ ਪੀਂਦੇ ਕਿੱਥੋਂ ਤੋਂ ਖਾਂਦੇ ਵੀ ਤਾਂ ਆਪਣਾ ਖੱਟਾ ਦਾਣਾ ਅੰਡਿਆਂ ਪਰ ਗੱਡਿਆਂ ਪਰ ਰੱਖਿਆ ਵਾ ਅੱਛਾ ਤੇ ਪਾਣੀ ਕਿੱਥੋਂ ਪੀਂਦੇ ਤੋਂ ਪਾਣੀ ਛੱਪੜੀਆਂ ਦਾ ਦਿਲ ਕਰ ਪੈਂਦਾ ਪੀਣ ਨੂੰ ਛਪੜੀਆਂ ਦਾ ਗੰਦਾ ਪਾਣੀ ਕੀ ਕਰਦੇ ਫਿਰ ਹੋਰ ਪੀਣਾ ਪੈਂਦਾ ਸੀ ਛੱਪੜਾਂ ਦਾ ਖੂਹਾਂ ਦੇ ਵਿੱਚੋਂ ਕਿਉਂ ਨਹੀਂ ਛੱਪੜਾਂ ਦਾ ਉਹ ਪਾਣੀ ਵੀ ਤੇ ਰਾਹ 'ਚ ਹੋਣਗੇ ਨਾ ਸ਼ਹਿਰਾਂ ਹਰ ਆ ਜਗ੍ਹਾ ਖੂ ਕੁੜੀ ਆਵੇ ਬੰਦ ਕਰ ਦੇ ਇਹਦੇ ਭੈਣ ਚ ਉੱਪਰ ਨਹੀਂ ਦੇ ਸਿੱਖ ਕਿਉਂ ਆਨੇ ਪੈਸੇ ਦੋ ਫਿਰ ਮਿਲੇਗਾ ਪਾਣੀ ਨਹੀਂ ਪੈਸੇ ਪੂਸੇ ਕੋਈ ਨਹੀਂ ਮੰਗੇ ਦੇ ਹਾਂ ਉਹਨਾਂ ਨੇ ਕਿਹਾ ਉਹਨੇ ਗਲ ਭਰ ਲਿਆ ਵੇ ਤੇ ਤੱਕੇ ਤੁਕੇ ਕਰ ਭਰ ਲਿਆ ਵੇ ਤੇ ਨਾਲੇ ਸੁਣਿਆ ਕਈਆਂ ਖੂਹਾਂ ਦੇ ਜ਼ਹਿਰ ਪਾਤੇ ਸੀ ਉਹਨਾਂ ਨੇ ਆਹੋ ਜ਼ਹਿਰ ਵੀ ਪਾਈ ਵੀ ਪਾਣੀ ਨੂੰ ਪਹਿਲਾਂ ਲਿਆ ਕੇ ਪਰ ਪਾਣੀ ਨੂੰ ਜਦੋਂ ਪਕਾਇਆ ਕਰਦੇ ਨਾ ਹਾਂਜੀ ਆ ਬਾਲਿਆ ਕਰਦੇ ਅੱਛਾ ਵਿੱਚ ਕੁਝ ਪਾਇਆ ਪਤਾ ਵਿੱਚ ਮਤੇ ਵਾਲੇ ਦੇ ਪਾਣੀ ਨੂੰ ਅੱਛਾ ਪਹਿਲੇ ਉਬਾਲਦੇ ਸੋ ਪਹਿਲਾਂ ਬਾਲ ਠੰਡਾ ਕਰਕੇ ਫਿਰ ਪੀਂਦੇ ਫਿਰ ਪੀਂਦੇ ਸਾਂ ਅਬਾਲ ਦੇ ਕਾਤੋਂ ਮਾਮਾ ਜੀ ਉਹ ਵੀ ਕੁਛ ਹੈ ਪਰ ਪਾਏ ਹੋਏ ਵਿੱਚ ਮਾਂ ਇਹ ਪਾਈ ਨਾ ਹੋਵੇ ਕੁਛ ਹੈ ਗੁਜ਼ਾਰ ਤੋਂ ਯਾਨੀ ਉਹ ਥੱਲੇ ਬਹਿ ਜੇ ਨਾਲ ਅਸਰ ਨਿਕਲਦੇ ਹਾਂਜੀ, ਹਾਂਜੀ। ਨਾਲ ਸਾਫ਼ ਹੋ ਜਾਂਦਾ ਪਾਣੀ ਜੇ ਉਹ ਪਕਾਉਂਦੇ ਕਿੱਥੇ ਚੁੱਲ੍ਹੇ ਚੱਲੇ ਰੋਟੀ ਪਕਾ ਕੇ ਕੱਚੇ ਹੀ ਖਾਈ ਜਾਂਦੇ ਉਹ ਚੀਜ਼ਾਂ ਨਹੀਂ ਜੀ ਨਹੀਂ ਕਿ ਚੁੱਲ੍ਹੇ ਰੱਖੇ ਪਏ ਤੇ ਇੱਟਾਂ ਰੱਖੀਆਂ ਪਏ ਨਾ ਆਹ ਤੇ ਲੱਕੜੀਆਂ ਲੁਕੜੀਆਂ ਇਕੱਠੀਆਂ ਕਰ ਲੈਂਦੇ ਜਿੱਥੇ ਰਾਹ 'ਚੋਂ ਲੱਗ ਜਾਂਦੀਆਂ ਆਹ ਲੱਕੜੀਆਂ ਇਕੱਠੀਆਂ ਕਰ ਲਿਆ ਤੇ ਮੇਰਾ ਮਤਲਬ ਜਿਹੜੇ ਬੰਦੇ ਜਿਹੜੇ ਬੜੇ ਸਿਆਣੇ ਬੰਦੇ ਹੋਵੇ ਨਾ ਉਹ ਪੈਦਲ ਟੁਰੇ ਤੇ ਨਾ ਉਹ ਸੜਕ ਪਰ ਤੇ ਮੇਰਾ ਤੇ ਜਿਹੜੇ ਮਤਲਬ ਅੱਗੇ ਬਲਦ ਜੋਏ ਸਨ ਦੇ ਢੱਗੇ ਦੇ ਅੱਗੇ ਗੱਡੇ ਅੱਗੇ। ਗੜਿਆਂ ਅੱਗੇ ਹਾਂਜੀ। ਉਹਨਾਂ ਨੂੰ ਕਿੱਥੋਂ ਪਾਉਂਦੇ ਹੋ ਚਾਰ ਉਹ ਤੂੜੀ ਜਦ ਤਰੰਗੜਾ ਪਾ ਕੇ ਨਾ ਪਿਛਲੇ ਪਾਸੇ ਤੂੜੀ ਰੱਖੀ ਵੀ ਦੀ ਅੱਛਾ ਅੱਛਾ ਉਹ ਤਰੰਗੜਾ ਤੂੜੀ ਕੱਢੇ ਤੇ ਉਹਨਾਂ ਨੂੰ ਪਾ ਦਿੰਦੇ ਚਾਦਰਾਂ ਪਾਵੇ ਤੇ ਨਾਲ ਗੱਡੇ ਕੇ ਬੰਦੇ ਇਹਦੇ ਉਹ ਉੱਪਰ ਬੰਡਾ ਪਾ ਦੇ ਲੈ ਵੇ ਖਾਓ ਆਪ ਨੂੰ ਪਾਣੀ ਲੱਭਦਾ ਨਹੀਂ ਤੇ ਜਾਨਵਰਾਂ ਨੂੰ ਤਾਂ ਪਿਆਉਂਦੇ ਹੋਵੋਗੇ ਨਾ ਕਿਤੋਂ ਆਹੋ ਉਹਨੂੰ ਤਾਂ ਪਿਆ ਕਰਦੇ ਤੇ ਦੇਖ ਕੇ ਮੇਰਾ ਇਸ ਤਰ੍ਹਾਂ ਹੀ ਹੈ ਜੀ ਮੇਰਾ ਮਤਲਬ ਉਰੇ ਪਾਣੀ ਚੱਲ ਰਿਹਾ ਹਾਂ ਹਾਂ ਦੇਖ ਕੇ ਵੀ ਉਰੇ ਪਾਣੀ ਚੱਲ ਰਿਹਾ ਉੱਥੇ ਜਾਂਦਾ ਪਿਆ ਲਿਆ ਉੱਥੇ ਜਾਂਦੇ ਵੇ ਛੱਡ ਕੇ ਪੈ ਲਿਆ ਵੇ ਤੇ ਨਾਲੇ ਮਾਮਾ ਜੀ ਉਦੋਂ ਸੁਣਿਆ ਬਾਰਿਸ਼ਾਂ ਬੜੀਆਂ ਹੁੰਦੀਆਂ ਬਾਰਿਸ਼ਾਂ ਜੀ ਪਤਾ ਸੀ ਬੈਠੇ ਦੇ ਨਾ ਘਰਾਂ ਹਾਂ ਉਦੋਂ ਹੋਵੇ ਆ ਬੇਵਹਾ ਬਾਰਿਸ਼ ਹੋਵੇ ਜੀ ਨਹੀਂ ਉੱਥੇ ਹੀ ਜਦੋਂ ਬਾਰਿਸ਼ ਜ਼ਿਆਦਾ ਪਈ ਜ਼ਿਆਦਾ ਬਾਰਿਸ਼ ਪਈ ਉੱਥੇ ਦੇ ਸੀ ਤੁਸੀਂ ਫਿਰ ਬਾਅਦ ਚ ਆਏ ਹੋ ਹਾਂ ਉਸ ਬਾਰਿਸ਼ ਤੋਂ ਬਾਅਦ ਮੈਂ ਆਇਆ ਅੱਛਾ ਕੁਰਬਾਨੀਆਂ ਬੱਕਰੀ ਦੀਆਂ ਕੁਰਬਾਨੀਆਂ ਤਾਂ ਉੱਥੇ ਕੀਤੀਆਂ ਕੋਠਿਆਂ ਦੇ ਕੋਠਿਆਂ ਦੇ ਕਿਉਂ? ਉੱਥੇ ਸੰਡੇ ਸੁਣ ਨਹੀਂ ਕਰੇ ਤੇ 75 ਕਰੇ ਤੇ ਨਹੀਂ ਕੋਠਿਆਂ ਦਾ ਕਾਤੋਂ ਕਰਦੇ ਬਾਅਦ ਸਿੱਖਾਂ ਦੇ ਰਾਜ ਸਿੱਖਣਾ ਪੈ ਜਾ ਭੈਣ ਚ ਉਹਦੇ ਲੜਿਆਂ ਦੇ ਸਾਨੂੰ ਡਰ ਹੀ ਕੋਈ ਨਹੀਂ ਸੀ ਉਹ ਡਰ ਤਾਂ ਕੋਈ ਨਹੀਂ ਤਾਂ ਫਿਰ ਵੀ ਖਤਰਾ ਤਾਂ ਹੋਵੇ ਯਾਰ ਦੁਸ਼ਮਣ ਦਾ ਖਤਰਾ ਤਾਂ ਹੋਵੇ ਹੀ ਨਾ ਕੋਠੇ ਤੇ ਲੱਗਦੇ ਹਨ ਵੀ ਨਾ ਕਰੋ ਸਿੱਖ ਆਹੋ ਡੱਕੇ ਵੀ ਦੇ ਅੱਛਾ ਬੜਾ ਡੰਗਰ ਦਾ ਨਗਰ ਦਾ ਇਹਦੇ ਅੱਛਾ ਵੱਡਾ ਡੰਗਰ ਦਿਸਣ ਕਰਨਾ ਬੱਕਰੇ ਕੋਈ ਕੋਈ ਡੱਕੇ ਦੇ ਸਹੀ ਉੱਥੇ ਕੁਰਬਾਨੀ ਜਦੋਂ ਈਦ ਕਰਦੇ ਉਹ ਈਦ ਤੇ ਵੀ ਨਹੀਂ ਕਰਨ ਦਿੰਦੇ ਹੁੰਦੇ ਹਾਂਜੀ ਈਦ ਉਦ ਜਦੋਂ ਆ ਜਾੜਿਆਂ ਤੋਂ ਪਹਿਲਾਂ ਵੀ ਜਦੋਂ ਤੁਸੀਂ ਉੱਥੇ ਰਹੇ ਉਦੋਂ ਈਦ ਤੇ ਵੀ ਨਹੀਂ ਕਰਨ ਦਿੰਦੇ ਵੱਡੀ ਗਾਂ ਨਹੀਂ ਕੋਈ ਨਾ ਕੋਈ ਨਹੀਂ ਕਰਨ ਦਾ ਇਹਦੇ ਵੱਡੀ ਗਾ ਸਾਡਾ ਅਸੀਂ ਥੇ ਰਿਆਸਮਾਂ ਨਹੀਂ ਸੀ ਹੁੰਦਾ ਨਾ ਕੋਈ ਮੇਰਾ ਮਤਲਬ ਹੈ ਗਾਂ ਹੋਵੇ ਤੇ ਨਾ ਕੱਟਾ ਹੋਵੇ ਦਾ ਨਾ ਬੱਚਾ ਹੋਵੇ ਦਾ ਕੋਈ ਚੀਜ਼ ਨਹੀਂ ਹੋਵੇ ਛਤਰੇ ਬੱਚੇ ਬਸ ਛਤਰੇ ਬੱਕਰੇ ਕਰੋ ਬੱਕਰੇ ਹੁੰਦੇ ਵੱਡੇ ਜਿਹੜੇ ਪਿੰਡਾਂ ਮਾ ਦੇ ਅੰਗਰੇਜ਼ੀਆਂ ਦੇ ਉਹ ਕਰ ਲਏ ਤੇ ਸਾਡੇ ਇਹਦਾ ਨਾ ਵੀ ਸਿੱਖ ਨਾ ਕੱਟੇ ਛੱਡਦੇ ਇਹਦੇ ਦਾਗ ਲਾ ਕੇ ਤੇ ਸਾਡੇ ਵੱਡੇ ਜਿਹੜੇ ਉਹ ਕੱਟੇ ਬੇੜੇ ਫਤਿਹ ਪਰ ਆਪਣੇ ਰਿਸ਼ਤੇਦਾਰ ਜਿਹੜੇ ਤੁਹਾਡੇ ਉੱਥੋਂ ਜਿੰਨੇ ਵੀ ਆਏ ਨੇ ਜਿੰਨੇ ਵੀ ਰਿਸ਼ਤੇਦਾਰ ਨੇ ਕੋਈ ਉਧਰ ਸ਼ਹੀਦ ਨਹੀਂ ਹੋਇਆ ਕੋਈ ਰਿਸ਼ਤੇਦਾਰਾਂ ਵਿੱਚੋਂ ਹੋਇਆ ਹੋਏ
ਨਹੀਂ ਜੀ, ਸਾਡੇ ਸ਼ਹੀਦ ਕੋਈ ਨਹੀਂ, ਸਾਡੇ ਰਿਸ਼ਤੇਦਾਰ ਕੋਈ ਨਹੀਂ ਸੀ। ਰਿਸ਼ਤੇਦਾਰਾਂ 'ਚੋਂ ਨਹੀਂ ਕੋਈ ਹੋਇਆ? ਨਾ ਤੁਹਾਡੇ ਪਿੰਡ ਦੀ ਕੋਈ ਬੱਚੀ ਰਹਿ ਗਈ ਹੋਵੇ, ਕੋਈ ਬੱਚਾ ਰਹਿ ਗਿਆ ਹੋਵੇ ਉੱਧਰ ਤੁਹਾਡੇ ਪਿੰਡ ਦਾ, ਭਾਵੇਂ ਤੁਹਾਡਾ ਨਾਂ ਲੱਗਦਾ ਹੋਵੇ, ਜਿਹੜੇ ਤੁਸੀਂ ਉੱਥੋਂ ਆਏ ਸੋ, ਜਿਹੜੇ ਸਾਰੇ ਨਹੀਂ ਜੀ, ਕੋਈ ਨਹੀਂ ਰਿਹਾ ਸਾਡੇ ਪਿੰਡ ਦਾ, ਕੋਈ ਨਹੀਂ ਰਿਹਾ। ਸਾਰੇ ਆ ਗਏ ਸਨ? ਸਾਰੇ ਆ ਗਏ ਸਨ। ਸਹੀ ਸਲਾਮਤ ਪਹੁੰਚ ਗਏ। ਹਾਂ, ਇੱਕ ਮਾਸੀ ਸਾਡੀ ਰਹੀ ਵੀ ਆ, ਉਹ ਸਾਡੇ ਪਿੰਡ ਮਾਂ ਦੀ, ਉਹ ਕਿਤੇ ਲਾਂਬੇ ਪਿਆਈ ਵੀ ਸੀ, ਉਹ ਹੋ ਰਹੀ ਵੀ ਹੈ। ਅੱਛਾ, ਇੱਕ ਮਾਸੀ ਤੁਹਾਡੀ ਉੱਥੇ ਰਹਿ ਗਈ? ਹਾਂਜੀ, ਸਲਾਮਤ। ਨਹੀਂ, ਉਹ ਮਾਸੀ ਜਿਹੜੀ ਤੁਹਾਡੀ ਰਹਿ ਗਈ ਸੀ, ਹਾਂ। ਉਹ ਉੱਥੇ ਸ਼ਹੀਦ ਹੋ ਗਈ ਜਾਂ ਉਂਝ ਲੱਭੀ ਨਹੀਂ ਹੈ ਤੁਹਾਨੂੰ, ਕਿੱਧਰ ਗਈ? ਨਾ ਜੀ, ਉਹ ਲੱਭੀ ਹੀ ਨਹੀਂ ਹਜੇ, ਅੱਲਾ ਜਾਣੇ ਸ਼ਹੀਦ ਹੋ ਗਈ। ਬਾਅਦ 'ਚ ਪਤਾ ਨਹੀਂ ਕੀਤਾ ਉਹਦਾ? ਕੋਈ ਪਤਾ ਨਹੀਂ ਕੀਤਾ ਕਿਤੇ ਨੇ। ਨਹੀਂ, ਜਦੋਂ ਤੁਸੀਂ ਉੱਥੋਂ ਬਾਹਰ ਨਿਕਲੇ ਕੈਂਪਾਂ 'ਚ ਆਏ, ਕੈਂਪਾਂ 'ਚ ਵਾਪਸ ਲੈਣ ਨਹੀਂ ਗਏ? ਤੁਸੀਂ ਜਾਂਦੇ ਵੀ ਤਾਂ ਹਨ ਕੈਂਪ 'ਚੋਂ ਲੈਣ ਵਾਸਤੇ ਜਾਂਦੇ ਆ ਵੀ ਸਾਡਾ ਫਲਾਣਾ ਨਹੀਂ ਆਇਆ, ਪਤਾ ਕਰੀਏ ਮਰ ਗਿਆ ਜਾਂ ਉਂਝ ਗਵਾਚ ਕੇ ਕਿਉਂ ਨਹੀਂ ਆਇਆਗਾ, ਉੱਥੋਂ ਨਹੀਂ ਗਏ ਲੈਣ ਵਾਸਤੇ? ਤੇ ਪਾਕਿਸਤਾਨ ਆਣ ਕੇ ਵੀ ਨਹੀਂ ਗਏ ਉਹਦੇ ਘਰ ਦੇ? ਕੋਈ ਵੀ ਨਹੀਂ ਗਏ ਘਰ ਦਾ, ਉਹਦਾ ਤਾਂ ਬਜਰੀਆ ਥਾ ਹੀ ਨਹੀਂ। ਹਾਂ, ਬੰਦਾ ਤਾਂ ਮਰ ਗਿਆ, ਦਾ ਸ਼ਹੀਦ ਹੋ ਗਿਆ ਦਾ। ਅੱਛਾ। ਹਾਂ, और आप इकली थी बस। फिर ਉਹਦੀ ਔਲਾਦ ਕੋ ਨਹੀਂ ਕੁੜੀਆਂ ਜਾਂ? औलाद कोई नहीं, उसकी औलाद कोई नहीं, भतीजा था एक, ਅੱਛਾ वो रुकन बैठे, ਅੱਛਾ। उन्हें भी नहीं पता कराया हक तो भतीजे का था ना। ਹੈ ਜਾਂ ਉਹ ਕਿਸੇ ਸਿੱਖ ਦੇ ਹੱਥੀ ਚੜ ਗਈ ਏ? हाँ जी, कोई पता नहीं ਪਤਾ है। ਨਹੀਂ ਹੈ। ਨਹੀਂ ਜਵਾਨ ਹੀ ਸੀ ਕਿ ਉਦੋਂ? जवान थी यार, ਅੱਛਾ, जवान थी भाई। ਅਜੇ ਵਿਆਹੀ ਹੋਈ ਸੀ, ਔਲਾਦ ਨਹੀਂ ਸੀ ਹੋਈ ਕਹਿ ਰਹੇ। हाँ ਫਿਰ ਇੱਥੋਂ ਆਣ ਕੇ ਤੁਹਾਡਾ ਕੋਈ ਘਰ ਦਾ ਗਿਆ ਵਾਪਸ? नहीं जी, कोई नहीं ਆਪਣਾ गया ਪਿੰਡ ਵੇਖਣ ਨਹੀਂ ਗਏ? ना, कोई नहीं गया, ਅੱਛਾ, कोई नहीं गया। ਕੋਈ ਬੰਦਾ ਨਹੀਂ ਗਿਆ ਹੈਗਾ ਉੱਥੇ? साढ़े घर का कोई नहीं गया है। ਉਂਝ ਆਪਣਾ ਉੱਥੇ ਕੋਈ ਵੀਡੀਓ ਤੇ ਵੇਖਿਆ ਤੂੰ ਆਪਣਾ ਪਿੰਡ ਹੁਣ ਕਿਵੇਂ ਦਾ ਵੇਖਿਆ ਕਿ ਨਹੀਂ ਅਜੇ ਤੱਕ? ना दी पिंडी में कोई नहीं वेख्या जी। ਨਹੀਂ ਵੇਖਿਆ ਹੈਗਾ? ਦਿਲ ਕਰਦਾ ਵੇਖਣ ਨੂੰ? आहो, दिल तो करता है। ਜੇ ਵਿਖਾਈਏ ਤਾਂ ਪਛਾਣ ਲਓਗੇ ਤੁਹਾਡਾ ਸਾਰਾ ਘਰ ਤੇ ਉਹ ਸਾਰਾ ਕੁਝ? हाँ जी, हाँ जी, पहचान लेंगे इंशाल्लाह, ਹੂੰ, पहचान लेंगे। ਦਿਲ ਕਰਦਾ ਵੇਖਣ ਨੂੰ ਤੁਹਾਡਾ ਮਤਲਬ ਹੈ? हाँ जी, ਸਹੀ ਹੈ। ਨਹੀਂ ਤੁਹਾਡੀ ਵੀਡੀਓ ਜਾਏਗੀ ਨਾ ਇੰਡੀਆ 'ਚ, ਇਹ ਤੁਹਾਡੇ ਉੱਥੇ ਅਗਰ ਵੇਖਣਗੇ ਤੁਹਾਨੂੰ ਕੋਈ ਵਹਾਣਗੇ ਉੱਥੋਂ ਦੇ ਸਿੱਖ ਜਿਹੜੇ ਨੇ ਨਾ, ਉਹ ਆਪ ਦੇ ਬਾਬੇ ਬੂਬੇ ਮਰ ਮੁਰ ਗਏ, ਕੋਈ ਸ਼ਾਇਦ ਜਿੰਦਾ ਹੋਏ, ਅੱਗੇ ਜਿਹੜੇ ਉਹਨਾਂ ਨੇ ਲਾ ਦੇ ਨਾ ਜਿਵੇਂ ਅਸੀਂ ਆ, ਇੰਝ ਕੋਈ ਵੇਖੇਗਾ ਤੇ ਹੋ ਸਕਦਾ ਤਾਂ ਕੋਈ ਰਾਬਤਾ ਕਰੇ ਨਾ ਸਾਡੇ ਨੰਬਰ 'ਤੇ। ਅਸੀਂ ਨੰਬਰ ਵਿੱਚ ਜਿਹੜਾ WhatsApp ਆਪਣਾ ਨੰਬਰ ਦਿੰਦੇ ਹੁੰਦੇ ਆ ਸਕਰੀਨ 'ਤੇ, ਸਾਡਾ ਰਾਬਤਾ ਕਰੇਗਾ, ਅਸੀਂ ਤੁਹਾਨੂੰ ਤੁਹਾਡਾ ਪਿੰਡ ਵਿਖਾਵਾਂਗੇ। ਠੀਕ ਹੈ? ठीक है। ਐਂ ਤੁਹਾਨੂੰ ਮੋਬਾਈਲ ਦੇ ਵਿੱਚ ਵਿਖਾਵਾਂਗੇ ਸਾਹਮਣੇ ਸਾਰਾ ਕੁਝ, ਮਹੱਲਾ ਵੀ ਤੁਹਾਡਾ ਜਿਹੜਾ ਖੂਹ ਖਾ ਦੱਸੇ ਜਿੱਥੇ ਮੰਡੀ ਸੀ, ਦਾਣਾ ਮੰਡੀ ਵਗੈਰਾ। दाने मंडी में साड़ी पैड़ी के नाल एक मिस्त्री है जी, ਹਾਂ। उसका नाम है रांझा। ਹੂੰ। वो मिस्त्री साढ़े बाबे का बेली का है, यार का। ਨਹੀਂ ਉਹ ਕੌਣ ਸੀ? ਸਿੱਖ ਮੁਸਲਮਾਨ ਸੀ ਕਿ ਸਿੱਖ ਹਿੰਦੂ ਸੀ? ना हिंदू था, हिंदू ਕੀ ਸੀ ਨਾਂ ਉਹਦਾ? रांझा। ਰਾਂਝਾ? ਰਾਂਝਾ ਹਿੰਦੂ। हाँ जी, ਉਹ ਦਾਣਾ ਮੰਡੀ ਵਾਲੇ ਖੂਹ ਤੇ ਲੱਗੇ ਸੀ ਉਦੋਂ? हाँ जी, नाल बिल्कुल नाल साढ़े पैड़ी के नाल तक बहुत। ਅੱਛਾ ਅੱਛਾ वो साढ़े बाबे का यार था वो। ਅੱਛਾ ਜੀ। हाँ जी, पप्पे दे ਕੀ ਨਾਂ ਸੀ ਤੁਹਾਡੇ ਬਾਬੇ ਦਾ? रहमतुल्ला। ਰਹਿਮਤੁल्ला। ਅੱਛਾ, ਉਹ ਤਾਂ ਬੇਲੀ ਸੀ ਹੈ? हाँ जी, वो तो बेली थी। ਅੱਛਾ ਅੱਛਾ। ਸ਼ਾਇਦ ਉਹ ਜ਼ਿੰਦਾ ਹੋ ਜਾਂ ਉਹਦੀ ਲਾਦ ਲੂ, ਤੂੰ ਕੋਈ ਵੇਖ ਲੈ ਵੀਡੀਓ ਤੁਹਾਡੀ ਹੈ, ਵਹਾ ਦੇ ਤੁਹਾਨੂੰ ਕੋਈ ਘਰ ਆਪਣਾ, ਮਹੱਲਾ, ਤੁਹਾਡੀ ਮਸੀਤ, ਤੁਹਾਡਾ ਚੁਬਾਰਾ, ਕੀ ਪਤਾ ਕੋਈ ਵਹਾਵੇ ਵੀਡੀਓ ਤੇ ਚੱਲ ਜਾਵੇ ਤੇ ਉਮੀਦ ਹੈ ਕੋਈ ਨਾ ਕੋਈ ਵਹਾਏਗਾ, ਤੁਹਾਨੂੰ ਵਹਾਵਾਂਗੇ ਸਾਰੀ ਵੀਡੀਓ। ਹੈਂ, ਠੀਕ ਹੈ ਜੀ, ठीक है। ਠੀਕ ਹੈ। ਨਾਜ਼ਰੀਨ, 1947 ਦੇ ਜਾੜਿਆਂ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਕੋਈ ਪਿੰਡ ਵੇਖਣਾ ਚਾਹੁੰਦੇ ਹੋ ਜਾਂ ਤੁਹਾਡਾ ਵੱਡਾ ਕੋਈ ਜ਼ਿੰਦਾ ਹੋਵੇ ਪਾਕਿਸਤਾਨ ਦੇ ਅੰਦਰ, ਤੁਸੀਂ ਉਹਦਾ ਇੰਟਰਵਿਊ ਕਰਾਉਣਾ ਚਾਹੁੰਦੇ ਹੋ ਤਾਂ ਸਾਡਾ ਸਕਰੀਨ 'ਤੇ ਨੰਬਰ ਆ ਰਿਹਾ, ਤਾਂ ਸਾਨੂੰ ਜਿਹੜਾ ਉਹ ਮੈਸੇਜ ਕਰੋ, ਆਪਣੇ ਵੱਡਿਆਂ ਦਾ ਨਾਂ, ਆਪਣਾ ਇਲਾਕਾ ਦੱਸ ਦੇਵੋ ਵੀ ਕਿੱਥੇ ਆਉਣਾ ਹੈ, ਅਤੇ ਅਸੀਂ ਆਣ ਕੇ ਜ਼ਰੂਰ ਉਹਨਾਂ ਦਾ ਵੀਡੀਓ ਰਿਕਾਰਡ ਕਰਾਂਗੇ ਅਤੇ ਮਹਿਫੂਜ਼ ਕਰਾਂਗੇ। ਮਿਲਦੇ ਹਾਂ ਨਵੀਂ ਵੀਡੀਓ ਨਾਲ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਅੱਲਾਹ ਹਾਫ਼ਿਜ਼।